ਸਿੱਧੂ ਤੇ ਰੰਧਾਵਾ ਦਰਮਿਆਨ ਜੰਗ ਆਈ ਹੁਣ ਮੀਡੀਆ ਦੇ ਵਿੱਚ। ਹਾਂਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ ਥੋੜਾ ਜਿਹਾ ਇਸ ਗੱਲ ਨੂੰ ਖੋਲ ਕੇ ਕਿ ਆਪਸ ਦੇ ਵਿੱਚ ਇਹਨਾਂ ਦਾ ਰੱਟਾ ਵਾਵਾ ਪਿਆ। ਰੰਧਾਵਾ ਨੇ ਤੇ ਇੱਥੋਂ ਤੱਕ ਕਿਹਾ ਕਿ ਜਦੋਂ ਤੋਂ ਮੈਂ ਬਣਿਆ ਵਾ ਹੋਮ ਮਿਨਿਸਟਰ, ਸਿੱਧੂ ਮੇਰੇ ਨਾਲ ਨਾਰਾਜ਼ ਹੈ। ਸਿੱਧੂ ਮੇਰੇ ਨਾਲ ਨਾਰਾਜ਼ ਹੈ। ਤੇ ਜੇ ਉਹ ਕਹਿੰਦਾ ਕਿ ਗੱਲ ਹੈ ਗ੍ਰਹਿ ਮੰਤਰਾਲੇ ਦੀ, ਜੇ ਮਤਲਬ ਕਿ ਮੈਂ ਤਾਂ ਸਿੱਧੂ ਦੇ ਪੈਰਾਂ 'ਚ ਵੀ ਜਾ ਕੇ ਰੱਖ ਕੇ ਕਹਿ ਸਕਦਾ ਕਿ ਮੈਨੂੰ ਛੁੱਟੀ ਦਿਓ, ਪਰ ਮੈਂ ਪਾਰਟੀ ਨਹੀਂ ਛੱਡਾਂਗਾ, ਪਾਰਟੀ ਨਹੀਂ ਛੱਡਾਂਗਾ। ਮੈਨੂੰ ਕੋਈ ਲਾਲਚ ਨਹੀਂ ਹੈ, ਕੋਈ ਲੋਭ ਨਹੀਂ ਹੈ। ਤੇ ਨਾਲ ਉਹਨੇ ਇੱਕ ਗੱਲ ਹੋਰ ਕਹੀ ਗ੍ਰਹਿ ਮੰਤਰੀ ਜੀ ਨੇ, ਉਹ ਕਹਿੰਦਾ ਕਿ ਦੇਖੋ ਜਿਸ ਤਰ੍ਹਾਂ ਸਿੱਧੂ ਬੋਲਦਾ ਮਜੀਠੀਆ ਵਾਲੇ ਕੇਸ ਦੇ ਵਿੱਚ, ਕਿਉਂਕਿ ਕੇਸ ਅਦਾਲਤ ਦੇ ਵਿੱਚ ਹੈ, ਤੇ ਕਹਿੰਦੇ ਆ ਕਿ ਜਾ ਕੇ ਸਿਪਾਹੀ ਵੀ ਚੱਕ ਕੇ ਬੰਦੇ ਨੂੰ ਅੰਦਰ ਕਰ ਦੇਵੇ, ਕਿ ਮਜੀਠੀ ਵਾਲਾ ਕੇਸ ਅਦਾਲਤ ਦੇ ਅੰਦਰ ਹੈ। ਇਸ ਤਰ੍ਹਾਂ ਦੇ ਜਿਹੜੇ ਬਿਆਨਾਤ ਨੇ, ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਆ, ਉਹ ਕੇਸ ਤੇ ਅਸਰ ਪਾ ਸਕਦੀ। ਉਹਨਾਂ ਦੇ ਕਹਿਣ ਦਾ ਮਤਲਬ ਸੀ, ਕਾਫੀ ਉਹਨਾਂ ਨੇ ਖੁੱਲ ਕੇ ਗੱਲਾਂ ਕਹੀਆਂ ਨੇ। ਨਵਜੋਤ ਸਿੰਘ ਸਿੱਧੂ ਨੂੰ ਲਾਲਚੀ ਕਿਹਾ ਉਹਨਾਂ ਨੇ, ਅੰਗਰੇਜ਼ੀ ਦਾ ਸ਼ਬਦ ਇਸਤੇਮਾਲ ਕਰਕੇ, ਕਿ ਬਹੁਤ ਜ਼ਿਆਦਾ ਆਕਾਂਖਿਆਵਾਦੀ ਆ। ਆਕਾਂਖਿਆਵਾਦੀ ਵੈਸੇ ਹੁੰਦਾ ਹੀ ਆ ਹਰੇਕ ਰਾਜਨੀਤੀ 'ਚ। ਉਹਨਾਂ ਦੇ ਕਹਿਣ ਦਾ ਮਤਲਬ ਇਹੀ ਹੈ ਕਿ ਭਾਈ ਜਲਦੀ ਜਲਦੀ ਸਭ ਕੁਛ ਹਾਸਲ ਕਰ ਜਾਣਾ ਚਾਹੁੰਦੇ ਆ। ਤੇ ਜੇ ਤੁਸੀਂ ਦੇਖੋਗੇ ਇਹਨਾਂ ਦੀ ਲੜਾਈ ਤੇ ਹੁਣ ਖੁੱਲ ਕੇ ਸਾਹਮਣੇ ਆ ਚੁੱਕੀ ਹੈ ਨਾ। ਸੁਨੀਲ ਜਾਖੜ, ਮਨੀਸ਼ ਤਿਵਾੜੀ, ਉਹ ਸਾਰੇ ਖੁੱਲ ਕੇ ਬੋਲਦੇ ਆ ਸਿੱਧੂ ਦੇ ਉਲਟ। ਇਸ ਤੋਂ ਇਲਾਵਾ ਇਸ ਵੀਕਐਂਡ ਦੇ ਵਿੱਚ ਇੱਕ ਹੋਰ ਵੀ ਝਲਕ ਦੇਖਣ ਨੂੰ ਮਿਲੀ ਆ ਕਿ ਚਰਨਜੀਤ ਸਿੰਘ ਜਦੋਂ ਸੀਐਮ ਸਾਹਿਬ ਗਏ ਨੇ ਪੀਏਟੀ ਜਲੰਧਰ ਦੇ ਵਿੱਚ, ਤਾਂ ਉਹਨਾਂ ਨੇ ਵੀ ਸਿੱਧੂ ਜੀ ਤੇ ਕਿਤੇ ਨਾ ਕਿਤੇ ਨਿਸ਼ਾਨਾ ਕੱਸਿਆ। ਉਹ ਕਹਿੰਦੇ ਆ, ਕਿਉਂਕਿ ਬੀਤੇ ਦਿਨ ਤੁਹਾਨੂੰ ਯਾਦ ਹੋਣਾ ਇੱਕ ਪੁਲਿਸ ਦੇ ਖਿਲਾਫ ਦਿੱਤੇ ਬਿਆਨ ਨੂੰ ਲੈ ਕੇ ਕੰਟਰੋਵਰਸੀ ਹੋ ਗਈ ਸੀ। ਤਾਂ ਇਸੇ ਸੰਦਰਭ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਕਿ ਜੇ ਕੋਈ ਪੰਜਾਬ ਪੁਲਿਸ ਬਾਰੇ ਬੋਲਦਾ ਹੈ ਤਾਂ ਉਹ ਮੇਰੀ ਸਰਕਾਰ ਬਾਰੇ ਬੋਲਦਾ ਹੈ, ਸਮਝ ਲਓ। ਤਾਂ ਇਹ ਵੀ ਕਿਤੇ ਨਾ ਕਿਤੇ ਇਸ਼ਾਰਾ ਇੱਧਰ ਨੂੰ ਹੀ ਸੀਗਾ। ਰਾਣਾ ਗੁਰਜੀਤ ਖੁੱਲ ਕੇ ਸਿੱਧੂ ਦੇ ਵਿਰੋਧ ਦੇ ਵਿੱਚ ਆ। ਹੋਰ ਵੀ ਜੇ ਆਪਾਂ ਦੇਖਾਂਗੇ ਤਾਂ ਦੱਬੇ ਸੁਰ ਜਿਹੜੇ ਆ ਉਹ ਕਿਤੇ ਨਾ ਕਿਤੇ ਹੁੰਦੇ ਹੀ ਆ। ਉਹ ਥੋੜੇ ਜਦੋਂ ਮੌਕੇ ਬਣਦੇ ਆ ਉਦੋਂ ਫਿਰ ਖੁੱਲ ਕੇ ਵੀ ਪ੍ਰਗਟ ਹੋ ਜਾਂਦੇ ਆ। ਤਾਂ ਮੇਰਾ ਕਲੇਸ਼ ਇਹਨਾਂ ਦਾ ਜਾਰੀ ਆ। ਮੈਂ ਤੇ ਇਹ ਵੀ ਸੁਣਿਆ ਸੀਗਾ ਕਿ ਇੱਕ ਮੀਟਿੰਗ ਕਰਵਾਉਣ ਦੀ ਕਿਤੇ ਨਾ ਕਿਤੇ ਹਦਾਇਤ ਹੋਈ ਹੈ ਕਿ ਸਿੱਧੂ ਸਾਹਿਬ ਤੇ ਚੰਨੀ ਸਾਹਿਬ ਦੀ ਮੀਟਿੰਗ ਹੋ ਜਾਏ। ਹਾਲਾਂਕਿ ਮੀਟਿੰਗ ਕਰਵਾਉਣ ਵਾਲੇ ਜਿਹੜੇ ਉਹ ਇਟਲੀ ਬੈਠੇ ਛੁੱਟੀਆਂ 'ਚ। ਰਾਹੁਲ ਗਾਂਧੀ 3 ਤਰੀਕ ਦੀ ਰੈਲੀ ਅਨਾਉਂਸ ਹੋਈ ਸੀ, 3 ਤੇ ਅੱਜ ਆ, ਉਹ ਨਾਨਕਿਆਂ ਨੂੰ ਨਿਕਲ ਗਿਆ ਪਰਾਂ ਨੂੰ ਇਟਲੀ ਨੂੰ। ਤੇ ਹੁਣ ਕਹਿੰਦੇ ਕਿ ਉਹਨਾਂ ਨੇ ਆਖਿਆ ਸੀਗਾ ਕਿ ਇੱਕ ਮੀਟਿੰਗ ਕਰਵਾਓ। ਐਤਵਾਰ ਦੀ ਇਹ ਸੰਭਾਵਨਾ ਜਤਾਈ ਜਾ ਰਹੀ ਸੀਗੀ ਕਿ ਭਾਈ ਮੀਟਿੰਗ ਹੋਏਗੀ, ਪਰ ਉਹ ਪਤਾ ਨਹੀਂ ਹੁਣ ਪਰਦੇ ਦੇ ਵਿੱਚ ਕੋਈ ਮੀਟਿੰਗ ਹੋਊਗੀ ਜਾਂ ਨਹੀਂ ਹੋਈ। ਪਰ ਇਹਨਾਂ ਦਾ ਰਫੜ ਜਿਹੜਾ ਉਹ ਇੱਕ ਵਾਰੀ ਫਿਰ ਹਾਈ ਕਮਾਂਡ ਤੱਕ ਪਹੁੰਚਿਆ ਪਿਆ। ਔਰ ਹਾਈ ਕਮਾਂਡ ਤੱਕ ਪਹੁੰਚਣ ਦਾ ਕਾਰਨ ਵੀ ਹੈ ਨਾ, ਕਿਉਂਕਿ ਤੁਸੀਂ ਦੇਖੋ ਕਿ ਜਿਹੜੀ ਇਹਨਾਂ ਦੀ ਹਾਲਤ ਦੇਖੋ ਕਾਂਗਰਸੀਆਂ ਦੀ। ਮੈਨੀਫੈਸਟੋ ਜਿਹੜੀ ਮਤਲਬ ਕਿ ਕਹਿ ਲਓ ਕਿ ਬਹੁਤ ਕ੍ਰੂਸ਼ਲ ਚੀਜ਼ ਹੁੰਦੀ ਆ ਇਲੈਕਸ਼ਨ ਦੇ ਵਿੱਚ, ਮੈਨੀਫੈਸਟੋ ਦੀ ਕਮੇਟੀ ਦਾ ਜਿਹੜਾ ਚੇਅਰਮੈਨ ਬਣਿਆ ਪ੍ਰਤਾਪ ਸਿੰਘ ਬਾਜਵਾ, ਚੇਅਰਮੈਨ ਤਾਂ ਹੈ ਪਰ ਉਹਦੇ ਨਾਲ ਸਿੰਗਲ ਬੰਦਾ ਕੋਈ ਇੱਕ ਵੀ ਬੰਦਾ ਹੈ ਨਹੀਂ ਕਿ ਜਿਹਦੇ ਨਾਲ ਮੀਟਿੰਗ ਕਰ ਸਕੇ, ਵਿਚਾਰ ਵਟਾਂਦਰਾ ਕਰ ਸਕੇ। ਤਾਂ ਬਹਰਹਾਲ ਦੇਖਦੇ ਆ ਕਿ ਕੀ ਬਣਦਾ। ਪਰ ਮੇਰੇ ਖਿਆਲ ਦੇ ਨਾਲ ਲੜਾਈ ਜਿਹੜੀ ਆ ਨਾ ਉਹ ਸੀਐਮ ਫੇਸ ਨੂੰ ਲੈ ਕੇ ਹੈਗੀ ਆ ਕਾਂਗਰਸ ਦੇ ਵਿੱਚ। ਕਿਉਂਕਿ ਅੱਜ ਰਾਣਾ ਗੁਰਜੀਤ ਗੱਲਾਂ ਗੱਲਾਂ 'ਚ ਕਹਿ ਗਿਆ ਕਿ ਸਾਡੀ ਪਾਰਟੀ 'ਚ ਇਸ ਤਰ੍ਹਾਂ ਦਾ ਰੌਲਾ ਤੇ ਹੈਗਾ।